मेरा नाम किरण कौर घुम्मन चढ़ते पंजाब च मेरा जन्म होया। मैं इस टाइम इंग्लैंड च रह रही हूँ। इंग्लैंड तो मैं हुण वापस पाकिस्तान आई हाँ, सियालकोट जिथों साडे बजुर्ग तुरे सन। सियालकोट तो चढ़ते पंजाब गए सन ते अज मैं उत्थे पहुंची हाँ। पता लग्या कि 125 प्लस मेरे घर दे जी ने। ओह देख के मेरा जी करदा है कि मैं उत्थे ही रह जा। ਤੇ मैं कहानी दसांगी अपने दादा जी दी। सरदार बहादुर सिंह घुम्मन वो 3 भरा सन। 2 भरा जिहड़े आ ਉਹ उधर चले गए सन वंड दे विच हिंदुस्तान च ते जिहड़ा एक भरा उन्हां दा ਉਹ पाकिस्तान विच रह गया सी। अस्सलाम वालेकुम दोस्तों, मैं मियां आसिफ अली ते अज मेरे नाल मौजूद है वंड दी ऐसी कहानी जिहड़ी अज 77 साल बाद भी पूरी नहीं हो सकी। ते इन्हां दे नाल असीं गल करदे हां मैडम किरण कौर घुम्मन, सियालकोट तो इंडिया तो यूके तो मुड़ के सियालकोट और मुड़ के फिर जलंधर। इन्हां दा हाले तक सफ़र है जिहड़ा पूरा नहीं हो सकिया। तो इन्हां नाल असीं गलबात करदे हां। पहले तो इन्हां तो जानदे हां कि इन्हां दा पिछोकड़ सारा ते ये जिहड़ा सफ़र जिहड़ी तांग लैके पाकिस्तान आए सी ਉਹਦੇ बारे ਤੇ फिर ਅਸੀਂ अगली गलबात भी करते हैं। सब तो पहला सारिਆਂ ਨੂੰ अस्सलाम वालेकुम, प्यार भरी सत श्री अकाल। मेरा नाम किरण कौर घुम्मन, मैं चढ़ते पंजाब च मेरा जन्म होया ते मैं इस टाइम इंग्लैंड च रह रही हाँ। ते इंग्लैंड तो मैं हुण वापस पाकिस्तान आई हाँ, सियालकोट जिथों साडे बजुर्ग तुरे सन। सियालकोट तो चढ़ते पंजाब गए सन ते अज मैं उत्थे पहुंची हाँ। पहले तो पिछला दसो ना कि 47 ਦੇ ਵਿੱਚ ਕੀ ਹੋਇਆ ਸੀ ਤੇ ਕੌਣ ਇੱਥੇ ਰਹਿ ਗਿਆ ਸੀ ਤੇ ਕੌਣ ਉੱਧਰ ਚਲੇ ਗਿਆ ਸੀ। हाँ जी, 1947 ਦੇ ਵਿੱਚ ਜਿਹੜੀ ਵੰਡ ਬਹੁਤ ਵੱਡਾ ਦੁਖਾਂਤ ਹੈ ਤੇ ਇਹਦੇ ਵਿੱਚ ਜਿਹੜੇ ਆਪਣੇ ਤੋਂ ਵਿਛੜੇ ਸਨ। ਤੇ ਮੈਂ ਕਹਾਣੀ ਦੱਸਾਂਗੀ ਆਪਣੇ ਦਾਦਾ ਜੀ ਦੀ। ਸਰਦਾਰ ਬਹਾਦਰ ਸਿੰਘ ਘੁੰਮਣ ਉਹ 3 ਭਰਾ ਸਨ। 2 ਭਰਾ ਜਿਹੜੇ ਆ ਉਹ ਉਧਰ ਚਲੇ ਗਏ ਸਨ ਵੰਡ ਦੇ ਵਿੱਚ ਹਿੰਦੁਸਤਾਨ ਚ ਤੇ ਜਿਹੜਾ ਇੱਕ ਭਰਾ ਉਹਨਾਂ ਦਾ ਉਹ ਪਾਕਿਸਤਾਨ ਵਿੱਚ ਰਹਿ ਗਿਆ ਸੀ। अच्छा, एक ਇੱਥੇ ਰਹਿ ਗਿਆ ਸੀ, ਉਹ ਇੱਥੇ ਕਿਵੇਂ ਰਹਿ ਗਿਆ ਸੀ? ਉਹਦਾ ਕਾਰਨ ਜਿਹੜੇ ਬਹੁਤ ਸਾਰੇ ਕਾਰਨ ਨੇ, ਪਰ ਉਹਨਾਂ ਦਾ ਜਿਹੜਾ ਮੇਨ ਕਾਰਨ ਜੋ ਸਾਨੂੰ ਹੁਣ ਸਮਝ ਆਉਂਦਾ, ਜੇ ਉਹ ਆਪ ਹੀ ਹੁੰਦੇ ਤੇ ਉਹ ਆਪਣੇ ਮੂੰਹ ਦੱਸਦੇ। ਤੇ ਉਹ ਜਿਹੜਾ ਉਹਨਾਂ ਦਾ ਵਿਆਹ ਹੋਇਆ ਸੀ ਇੱਥੇ ਮੁਸਲਿਮ ਬੇਗਮ ਦੇ ਨਾਲ ਵਿਆਹ ਹੋਇਆ ਸੀ ਉਹਨਾਂ ਦੀ ਫੈਮਿਲੀ ਸੀ। ਸ਼ਾਇਦ ਉਹ ਆਪਣੀ ਫੈਮਿਲੀ ਨੂੰ ਛੱਡ ਕੇ ਆਪਣੇ ਭਰਾਵਾਂ ਦੇ ਨਾਲ ਨਹੀਂ ਜਾ ਸਕਦੇ ਸਨ, ਕਿਉਂਕਿ ਇੱਕ ਫੈਮਿਲੀ ਮੈਂਬਰ ਮੁਸਲਿਮ ਹੋਵੇ ਤੇ ਉਹਨੂੰ ਇੱਧਰ ਰਹਿਣਾ ਪਏਗਾ। ਦੂਸਰਾ ਸਿੱਖ ਸੀ ਤੇ ਬੇਸ਼ੱਕ ਇਹ ਨਹੀਂ ਮੈਨੂੰ ਪਤਾ ਕਿ ਉਹਨਾਂ ਨੇ ਆਪਣਾ ਧਰਮ ਚੇਂਜ ਕੀਤਾ ਕਿ ਨਹੀਂ ਕੀਤਾ, ਪਰ ਸੁਣਨ ਚ ਆਇਆ ਹੈ ਹੁਣ ਕਿ ਹੁਣ ਉਹਨਾਂ ਦਾ ਨਾਮ ਜਿਹੜਾ ਹੈ ਉਹਨਾਂ ਨੇ ਚੇਂਜ ਕੀਤਾ ਸੀ ਤੇ ਉਹਨਾਂ ਨੇ ਇਸਲਾਮ ਜਿਹੜਾ ਉਹ ਕਬੂਲ ਕੀਤਾ ਸੀ ਤੇ ਉਹਨਾਂ ਨੂੰ ਮਜ਼ਹਬ ਬਦਲਣਾ ਪੈ ਗਿਆ ਇੱਥੇ ਰਹਿਣ ਲਈ। ਇਹ ਬੜੀ ਇੱਕ ਤਕਲੀਫ ਦੇ ਗੱਲ ਹੈ ਕਿ ਬੰਦਾ ਵੈਸੇ ਤੇ ਜਿਹੜਾ ਕਹਿੰਦੇ ਨੇ ਇਨਸਾਨੀਅਤ ਦਾ ਧਰਮ ਹੈ ਉਹ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜੋ ਜਿਹੜੇ ਮਜ਼ਹਬ ਨੂੰ ਮੰਨਦਾ ਹੈ, ਜਿੱਥੇ ਸਾਡੇ ਕਹਿੰਦੇ ਨੇ ਜਿਵੇਂ ਜਿੱਥੇ ਕਿਸੇ ਦੀ ਸ਼ਰਧਾ ਹੋਵੇ ਉਹਨੂੰ ਉੱਥੇ ਰਹਿਣ ਦੇਣਾ ਚਾਹੀਦਾ। ਕਿਤੇ ਰਹਿਣ ਵਾਸਤੇ ਜਾਂ ਕਿਸੇ ਨੈਸ਼ਨੈਲਿਟੀ ਵਾਸਤੇ ਜਾਂ ਕਿਸੇ ਪਰਿਵਾਰ ਵਾਸਤੇ ਜਿਹੜਾ ਹੈਗਾ ਜਾਂ ਕਹਿ ਲਓ ਕਿ ਕੋਈ ਲੀਗਲ ਡਾਕੂਮੈਂਟ ਵਾਸਤੇ ਤੁਹਾਨੂੰ ਮਜਬੂਰੀ 'ਚ ਜਿਹੜਾ ਆਪਣਾ ਧਰਮ ਚੇਂਜ ਨਹੀਂ ਹੋਣਾ ਚਾਹੀਦਾ। ਪਰ ਇਹ ਉਹਨਾਂ ਦੇ ਨਾਲ ਹੋਇਆ। ਉਹਨਾਂ ਨੇ ਇੱਥੇ ਰਹਿਣਾ ਸੀ, ਉਹਨਾਂ ਨੂੰ ਬਦਲਣਾ ਪਿਆ, ਉਹਨਾਂ ਨੂੰ ਕਰਨਾ ਪਿਆ, ਕਿਉਂਕਿ ਉਸ ਟਾਈਮ ਜਿਹੜੇ ਹਾਲਾਤ ਇੰਨੇ ਨਾਜ਼ੁਕ ਸਨ। ਨਹੀਂ ਕਰਦੇ ਜਦੋਂ ਇਨਸਾਨ ਨੂੰ ਕਹਿੰਦੇ ਨੇ ਨਾ ਮੌਤ ਸਿਰ ਤੇ ਖੜੀ ਹੋਵੇ ਤੇ ਫਿਰ ਬੰਦਾ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਅੱਛਾ, ਜਦੋਂ ਇਧਰੋਂ ਗਏ ਇਹ ਇੱਥੇ ਰਹਿ ਗਏ, ਬਾਕੀ ਕਿੰਨੇ ਭਰਾ ਜਿਹੜੇ ਉਧਰ ਚਲੇ ਗਏ? 2 ਭਰਾ ਸਨ, ਉਹ ਉਧਰ ਚਲੇ ਗਏ। ਅੱਛਾ, ਕੋਈ ਭੈਣ ਵੀ ਸੀ? ਹਾਂਜੀ, ਉਹਨਾਂ ਦੀ ਭੈਣ ਵੀ ਸੀ। ਹਾਂਜੀ, ਉਹ ਵੀ ਉਧਰ ਚਲੇ ਗਏ। ਹਾਂਜੀ। ਅੱਛਾ, ਤੇ ਫਿਰ ਜਦੋਂ ਉਧਰ ਚਲੇ ਗਏ ਮੁੜ ਕੇ ਆਪਸ 'ਚ ਕਿੱਦਾਂ ਹੋਇਆ ਕੰਟੈਕਟ, ਕਿੱਦਾਂ ਇੱਕ ਦੂਜੇ ਦਾ ਪਤਾ ਲੱਗਿਆ? ਦੇਖੋ, ਸਾਡਾ ਤੇ ਪਿੰਡ ਹੀ ਉਹ ਹੈ ਨਾ। ਜੇ ਸਾਡੇ ਪਿੰਡ ਤੋਂ ਭਾਵ ਕਿ ਮੇਰੇ ਬਜ਼ੁਰਗਾਂ ਦਾ, ਮੇਰੇ ਦਾਦਾ ਜੀ ਦਾ ਤੇ ਪਿੰਡ ਉਹ ਹੀ ਸੀ ਨਾ। ਕਿਸੇ ਹੋਰ ਨੂੰ ਐਡਰੈਸ ਭੁੱਲ ਸਕਦਾ ਹੈ, ਆਪਣੇ ਪਿੰਡ ਦਾ ਐਡਰੈਸ ਆਪ ਨੂੰ ਤੇ ਪਤਾ ਹੀ ਹੁੰਦਾ ਹੈ ਨਾ। ਨਾਲੇ ਮੇਰੇ ਦਾਦਾ ਜੀ ਦੇ ਨੰਬਰਦਾਰ ਹੁੰਦੇ ਸਨ ਪਿੰਡ ਦੇ। ਅੱਛਾ, ਹੁਣ ਵੀ ਨੰਬਰਦਾਰੀ ਚੱਲ ਰਹੀ ਹੈ ਕਿਉਂਕਿ ਉਧਰ ਚਲੇ ਗਏ ਤੇ ਨੰਬਰਦਾਰੀ ਜਿਹੜੀ ਉਹ ਇੱਧਰ ਹਜੇ ਵੀ ਕਾਮਯਾਬ ਉਹਨਾਂ ਦੇ ਕੋਲ ਹੀ ਹੈ। ਹਾਂਜੀ, ਤੇ ਜੇ ਪਿੰਡ ਦੇ ਨੰਬਰਦਾਰ ਨੇ ਉਹ ਤੇ ਉਹ ਜਿਹੜਾ ਚਿੱਠੀਆਂ ਐਡਰੈਸ ਸਾਰਾ ਕੁਝ ਪਾਉਂਦੇ ਸਨ, ਜਿਹੜੀਆਂ ਚਿੱਠੀਆਂ ਪਾਉਂਦੇ ਸਨ ਉਹ ਐਡਰੈਸ ਹੈਗਾ ਸੀ ਦਾਦਾ ਜੀ ਦੇ ਕੋਲ ਤੇ ਨਾ। ਉਹ ਨੰਬਰਦਾਰ ਲਿਖ ਕੇ ਆਪਣੇ ਭਰਾ ਦਾ ਨਾਂ ਲਿਖ ਕੇ ਜਿਹੜੀਆਂ ਉਹ ਚਿੱਠੀਆਂ ਪਾ ਦਿੰਦੇ ਸਨ। ਠੀਕ ਹੈ, ਤੇ ਇਹਨਾਂ ਨੂੰ ਚਿੱਠੀਆਂ ਮਿਲਦੀਆਂ ਸੀ, ਪਰ ਪੁਰਾਣੇ ਬਜ਼ੁਰਗ ਬੜੇ ਭੋਲੇ ਹੁੰਦੇ ਸਨ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਚਿੱਠੀ ਦੇ ਉੱਤੇ ਆਪਣਾ ਪਿੱਛੇ ਦਾ ਪਤਾ ਵੀ ਲਿਖਣਾ ਹੈ, ਕਿ ਪਤਾ ਲੱਗ ਜਾਵੇ ਕਿ ਕਿੱਥੇ ਰਹਿੰਦੇ ਨੇ ਨਾ। ਇਹ ਤੇ ਚਿੱਠੀਆਂ ਲਿਖਦੇ ਰਹੇ, ਉਹਨਾਂ ਨੂੰ ਬੁਲਾਉਂਦੇ ਰਹੇ, ਦੱਸਦੇ ਰਹੇ ਕਿ ਸਾਨੂੰ ਤੁਹਾਡੀ ਯਾਦ ਆਉਂਦੀ ਹੈ, ਦੁਖੀ ਆ ਜਾਓ ਇਕੱਠੇ ਹੋ ਜਾਈਏ। ਬੜੀਆਂ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖੀਆਂ, ਪਰ ਇਹਨਾਂ ਕੋਲ ਐਡਰੈਸ ਨਹੀਂ ਸੀ।
ਵਾਪਸ ਜਵਾਬ ਦੇਣ ਨੂੰ। ਅੱਛਾ ਫਿਰ ਜਿਹੜੇ ਮੇਰੇ ਦਾਦਾ ਜੀ ਸਨ ਦੇ ਭਰਾ ਸਨ ਨਾ, ਉਹਨਾਂ ਦੇ ਮੇਰੇ ਖਿਆਲ ਮੈਨੂੰ ਧੀਆਂ ਤੇ ਚੰਗੀ ਤਰ੍ਹਾਂ ਯਾਦ ਨਹੀਂ, ਪਰ 4 ਪੁੱਤਰ ਸਨ, ਤੇ ਉਹਨਾਂ ਵਿੱਚੋਂ ਜਿਹੜੇ ਇੱਕ ਪੁੱਤਰ ਦਾ ਬੇਟਾ ਸੀ ਨਾ, ਉਹਦਾ ਸਾਡੇ ਨਾਲ ਜਿਹੜਾ ਕਹਿ ਲਓ ਕਿ ਮੋਹ ਜ਼ਿਆਦਾ ਹੈਗਾ ਹੈ, ਕਿਉਂਕਿ ਉਹ ਜ਼ਿਆਦਾ ਕਰਦੇ ਨੇ। ਸੋ ਪਿੰਡ ਦੇ ਇਸ ਟਾਈਮ ਨੰਬਰਦਾਰ ਵੀ ਨੇ। ਉਹਨਾਂ ਨੂੰ ਕਿਤੋਂ ਪਤਾ ਲੱਗਿਆ ਕਿ ਜਿਹੜਾ ਡੇਰਾ ਸਾਹਿਬ ਗੁਰਦੁਆਰਾ ਹੈ ਇਹ ਉਧਰੋਂ ਪੰਜਾਬ ਤੋਂ ਸਿੱਖ ਹੁੰਦੇ ਨੇ, ਤੇ ਮੈਂ ਉਹਨਾਂ ਨੂੰ ਜਾ ਕੇ ਪੁੱਛ ਸਕਦਾ ਕਿ ਮੇਰੇ ਡੈਡੀ ਦੇ ਭਰਾ ਇਹ ਨੇ ਕਿ ਕਿਸ ਤਰ੍ਹਾਂ, ਤੇ ਉਹਨਾਂ ਦੀ ਜਿਹੜੀ ਉਹ ਕੋਸ਼ਿਸ਼ ਉਹ ਕਾਮਯਾਬ ਹੋਈ। ਕਈ ਵਾਰੀ ਡੇਰਾ ਸਾਹਿਬ ਗੁਰਦੁਆਰੇ ਆਏ, ਸਿੱਖਾਂ ਨੂੰ ਮਿਲਦੇ ਰਹੇ, ਪੁੱਛਦੇ ਰਹੇ ਕਿ ਬਹਾਦਰ ਸਿੰਘ ਘੁੰਮਣ, ਇਸ ਤਰ੍ਹਾਂ ਜਾ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੇ ਕੈਂਪਸ ਦੇ ਵਿੱਚ ਉਦੋਂ ਜਾ ਕੇ ਪਤਾ ਕਰਦੇ ਸੀ ਨਾ ਕਿੱਥੇ ਬੈਠੇ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜਾ ਕੇ ਪਤਾ ਲੱਗ ਗਿਆ ਕਿ ਅਸੀਂ ਇਸ ਏਰੀਏ 'ਚ ਬੈਠੇ ਹਾਂ। ਸੋ ਉਹਨਾਂ ਦੀਆਂ ਉਹ ਕੋਸ਼ਿਸ਼ਾਂ ਜਾਰੀ ਰਹੀਆਂ, ਤੇ ਉਹਨਾਂ ਨੂੰ ਕਿਤੇ ਸਾਡੇ ਪਿੰਡ ਦੇ ਲਾਗਿਓ ਜਿਹੜਾ ਉਹ ਕੋਈ ਮਿਲਿਆ ਤੇ ਉਹ ਜਾਣਦਾ ਸੀ, ਤੇ ਉਹਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਘੁੰਮਣ ਪਰਿਵਾਰ ਉੱਥੇ ਬੈਠਾ ਹੈ। ਤੇ ਉਹਨਾਂ ਨੇ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਮੈਂ ਮਿਲ ਕੇ ਆਇਆ, ਉਧਰੋਂ ਮਿਲੇ, ਉਧਰੋਂ ਕੋਈ ਤਸਵੀਰ ਵੀ ਲੈ ਕੇ ਗਏ। ਤੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਉਹਨਾਂ ਕੋਲ ਤੁਹਾਡਾ ਐਡਰੈਸ ਹੈ ਨਹੀਂ ਗਾ। ਫਿਰ ਅਸੀਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ, ਫਿਰ ਅਸੀਂ ਐਡਰੈਸ ਦਿੱਤਾ, ਫਿਰ ਜਿਹੜੀਆਂ ਉਧਰ ਚਿੱਠੀਆਂ ਆਉਣੀਆਂ ਸ਼ੁਰੂ ਕੀਤੀਆਂ, ਜਿਹੜੀ ਕਿ ਸਾਡੀ ਹੋਸ਼ ਸੰਭਾਲੀ ਦੀਆਂ ਚਿੱਠੀਆਂ ਜਿਹੜੀਆਂ ਅਸੀਂ ਲਿਖੀਆਂ ਨੇ, ਉਹ 1986 ਦੇ ਵਿੱਚ ਜਿਹੜੀਆਂ ਅਸੀਂ ਆਪਣੇ ਹੱਥਾਂ ਨਾਲ ਚਿੱਠੀਆਂ ਪਾਈਆਂ ਨੇ, ਤੇ ਉਹਨਾਂ ਨੇ ਉਹ ਚਿੱਠੀਆਂ ਸੰਭਾਲ ਕੇ ਰੱਖੀਆਂ ਨੇ। ਤੇ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਇੱਧਰਲੇ ਪਾਸੇ ਜਿਹੜੀ ਉਹ ਗੁਰਮੁਖੀ ਨਹੀਂ ਆਉਂਦੀ ਹੈਗੀ। ਸੋ ਅਸੀਂ ਉਹ ਚਿੱਠੀਆਂ ਜਿਹੜੀਆਂ ਅਸੀਂ ਗੁਰਮੁਖੀ 'ਚ ਲਿਖੀਆਂ ਸੀ। ਸੋ ਮੇਰੀ ਖੁਦ ਦੀ ਪਹਿਲੀ ਚਿੱਠੀ ਜਿਹੜੀ ਹੈ, ਮੈਂ ਇਸ ਟਾਈਮ ਪਿੰਡ ਗਈ ਹਾਂ, ਮੈਂ ਪੜ੍ਹ ਕੇ ਆਈ ਹਾਂ। ਹਾਂਜੀ, ਉਹਨਾਂ ਨੇ ਇੰਨੀਆਂ ਚਿੱਠੀਆਂ ਜਿਹੜੀਆਂ ਸੰਭਾਲ ਕੇ ਰੱਖੀਆਂ ਸੀ। ਜਿਵੇਂ ਉਹਨਾਂ ਨੇ ਚਿੱਠੀਆਂ ਨੂੰ ਤਹਿ ਲਾਇਆ ਹੋਇਆ ਸੀ ਨਾ, ਉਹਨਾਂ ਦੇ 4 ਟੋਟੇ ਵੀ ਇਵਨ ਬਣ ਗਏ ਨੇ। ਅਸੀਂ ਉਹ ਟੋਟੇ ਜੋੜ ਕੇ ਆਪਣੀਆਂ ਚਿੱਠੀਆਂ ਪੜ੍ਹ ਕੇ ਆਏ ਹਾਂ। ਉਹ ਚਿੱਠੀਆਂ ਪੜ੍ਹ ਕੇ ਇਸ ਤਰ੍ਹਾਂ ਹੁੰਦਾ ਸੀ ਕਿ ਜਿਵੇਂ ਕਿ ਮੇਰਾ ਬਚਪਨ ਇੱਥੇ ਹੀ ਗੁਜ਼ਰਿਆ ਹੋਵੇ। ਜਿਵੇਂ ਅਸੀਂ ਚਿੱਠੀਆਂ ਦੇ ਦੌਰ ਦੇ ਵਿੱਚ ਆਪਣੇ ਨਾਨਕੇ ਚਿੱਠੀਆਂ ਲਿਖਦੇ ਸਾਂ, ਜਾਂ ਕਿਤੇ ਆਪਣੇ ਭੈਣ ਭਰਾਵਾਂ ਨੂੰ, ਮਾਸੀ ਦੀਆਂ ਕੁੜੀਆਂ ਨੂੰ, ਭੂਆ ਦੀ ਕੁੜੀਆਂ ਨੂੰ ਚਿੱਠੀਆਂ ਲਿਖਦੇ ਸਨ। ਉਹ ਚਿੱਠੀ ਪੜ੍ਹ ਕੇ ਮੈਨੂੰ ਇਸ ਤਰ੍ਹਾਂ ਹੀ ਮਹਿਸੂਸ ਹੋਇਆ ਕਿ ਮੈਂ ਕਿਤੇ ਆਪਣੇ ਨਾਨਕੇ ਦਾਦੀ ਚਿੱਠੀ ਪਾਈ ਹੋਵੇ। ਵਾਹ, ਇਹ ਬੜੀ ਇੱਕ ਅਹਿਮ ਗੱਲ ਹੈ ਕਿ ਅੱਛਾ, ਤੇ ਇਹ ਉਦੋਂ ਇਹਨਾਂ ਦੀ ਉਮਰ ਕਿੰਨੀ ਸੀਗੀ ਚਾਚਾ ਜੀ ਦੀ ਤੁਹਾਡੇ? ਇਹਨਾਂ ਨੂੰ ਹੋਸ਼ ਨਹੀਂ, ਆਈ ਥਿੰਕ 2 ਸਾਲ ਦਾ। ਨਹੀਂ, ਜਿਹੜੇ ਤੁਹਾਡੇ ਦਾਦਾ ਜੀ ਦੇ ਭਾਈ ਸੀ। ਅੱਛਾ, ਇਹ ਤੇ ਵਿਆਹੇ ਸਨ, ਵੇਖੋ ਬੱਚਿਆਂ ਵਾਲੇ ਸਨ। ਉਮਰ ਕਿੰਨੀ ਸੀ ਜੀ? ਜਿੱਥੇ ਤੱਕ ਹੋਣਗੇ ਮੇਰੇ ਖਿਆਲ ਚ ਕਿ ਉਦੋਂ 30-35 ਸਾਲ ਦੇ ਇਸ ਤਰ੍ਹਾਂ ਹੋਣਗੇ, ਜ਼ਰੂਰ ਹੋਣਗੇ। ਤੇ ਤੁਸੀਂ ਵੇਖੋ ਨਾ, ਮੇਰੇ ਤਾਇਆ ਜੀ 10 ਸਾਲ ਦੇ ਸਨ। ਤੇ ਜੇ ਆਪਾਂ ਉਹਨਾਂ ਦੀ ਵਿਆਹ ਦੀ ਉਮਰ ਵੀ ਕੱਢੀਏ ਤੇ ਕੁਝ ਕੱਢੀਏ ਤੇ ਬਕਾਇਦਾ ਵੱਡੀ ਉਮਰ ਦੇ ਸੀ ਉਸ ਟਾਈਮ। ਹਾਂਜੀ। ਤੇ ਅੱਛਾ, ਤੁਸੀਂ ਹੁਣ ਜਦੋਂ ਫਿਰ ਉਹਨਾਂ ਨੂੰ ਲੱਭਿਆ ਤੇ ਫਿਰ ਤੁਸੀਂ ਪਾਕਿਸਤਾਨ ਆਉਣ ਦਾ ਸੋਚਿਆ? ਹਾਂਜੀ, ਦੇਖੋ ਜਦੋਂ ਚਿੱਠੀਆਂ ਦਾ ਉਧਰ ਹੀ ਜਿਹੜਾ ਰਾਬਤਾ ਹੁੰਦਾ ਰਿਹਾ, ਫਿਰ ਹੌਲੀ ਜਿਹੜੀਆਂ ਲੈਂਡਲਾਈਨ ਦਾ ਜਿਹੜਾ ਦੌਰ ਚੱਲ ਪਿਆ, ਉਧਰ ਹੀ ਫੋਨ ਵੀ ਆਉਂਦੇ ਸਨ। ਪਰ ਕਿਤੇ ਨਾ ਕਿਤੇ ਮੈਨੂੰ ਇੱਧਰਲੇ ਪਾਸੇ ਦਾ ਤਾਂ ਨਹੀਂ ਪਤਾ, ਪਰ ਉਧਰਲੇ ਪਾਸੇ ਦਾ ਕਿਤੇ ਨਾ ਕਿਤੇ ਜਦੋਂ ਚਿੱਠੀਆਂ ਪੱਤਰ ਫੋਨ ਆਉਂਦੇ ਸਨ ਤੇ ਪਰਿਵਾਰ ਡਰਦੇ ਸਨ ਕਿ ਸੈਂਸਿਟਿਵ ਮਾਮਲਾ ਸੀ ਨਾ ਦੋਵਾਂ ਦੇਸ਼ਾਂ ਦਾ। ਅੱਜ ਬੇਸ਼ੱਕ ਹਾਲਾਤ ਬਹੁਤੇ ਸੁਖਾਲੇ ਹੋ ਗਏ ਨੇ, ਹਨਾ, ਅਜੇ ਹੋਰ ਸੁਖਾਲੇ ਹੋਣੇ ਚਾਹੀਦੇ ਨੇ, ਪਰ ਉਦੋਂ ਕਿਤੇ ਨਾ ਕਿਤੇ ਹੁੰਦਾ ਸੀ ਕੋਈ ਪੁਲਿਸ ਕੇਸ ਨਾ ਬਣ ਜਾਵੇ, ਕੋਈ ਉਸ ਤਰ੍ਹਾਂ ਦੀ ਗੱਲ ਨਾ ਹੋ ਜਾਵੇ। ਮਤਲਬ ਕਿ ਜਿਹੜੀ ਖੁੱਲ ਕੇ ਚਿੱਠੀ ਪੱਤਰ ਜਾਂ ਖੁੱਲ ਕੇ ਗੱਲਬਾਤ ਕੀਤੀ ਜਾਂਦੀ ਸੀ, ਉਹ ਨਹੀਂ ਸੀ ਹੁੰਦੀ। ਕਿਤੇ ਨਾ ਕਿਤੇ ਮਨਾਂ ਵਿੱਚ ਡਰ ਹੁੰਦਾ ਸੀ ਕਿ ਕੁਛ ਉਹੋ ਜਿਹਾ ਮਾਮਲਾ ਨਾ ਗੜਬੜ ਨਾ ਹੋ ਜਾਏ, ਕੋਈ ਮਸਲਾ ਨਾ ਬਣ ਜਾਏ। ਫਿਰ ਜਦੋਂ ਮੈਂ ਬਾਹਰ ਗਈ ਹਾਂ, ਤੇ ਇਹ ਵੀ ਸੱਚ ਹੈ, ਮੈਂ ਤੁਹਾਨੂੰ ਇੱਕ ਸੱਚ ਦੱਸਣਾ ਚਾਹਾਂਗੀ ਨਾ, ਲੋਕਾਂ ਦੇ ਮਨਾਂ ਵਿੱਚ ਨਾ ਇੱਕ ਅੱਖਾਂ ਮੂਹਰੇ ਤਸਵੀਰ ਜਿਹੜੀ ਹੈ ਨਾ, ਇਹ ਕੋਈ ਅੱਛੀ ਨਹੀਂ ਬਣੀ ਹੋਈ ਪਾਕਿਸਤਾਨ ਬਾਰੇ, ਜਿਹੜੀ ਕਿ ਬੜੀ ਦੁਖਦਾਈ ਗੱਲ ਹੈ, ਨਹੀਂ ਹੋਣੀ ਚਾਹੀਦੀ। ਮੈਂ ਇੱਥੇ ਆ ਕੇ ਤੁਹਾਡੇ ਮੀਡੀਆ ਇਹਦੇ ਰਾਹੀਂ ਕਹਿਣਾ ਚਾਹੁੰਦੀ ਹਾਂ ਕਿ ਪਾਕਿਸਤਾਨ ਬਹੁਤ ਸੇਫ ਹੈ, ਬਹੁਤ ਮੁਹੱਬਤ ਹੈ। ਜੋ ਅਸੀਂ ਆਪਣੇ ਮਨਾਂ ਦੇ ਵਿੱਚ ਇੱਕ ਤਸਵੀਰ ਬਣਾ ਕੇ ਬੈਠੇ ਹਾਂ, ਉਹ ਬਿਲਕੁਲ ਗਲਤ ਹੈ। ਉਹ ਤਸਵੀਰ ਨੂੰ ਮਿਟਾ ਕੇ ਇੱਕ ਨਵੀਂ ਜਿਹੜੀ ਤਸਵੀਰ ਉਹ ਬਣਾਓ। ਅਸੀਂ ਇੱਥੇ ਬਹੁਤ ਸੇਫ ਹਾਂ, ਇੱਥੇ ਜ਼ਰੂਰ ਸੋ ਆਉਣਾ ਚਾਹੀਦਾ, ਇੱਥੇ ਦਰਸ਼ਨ ਮੇਲੇ ਕਰਨੇ ਚਾਹੀਦੇ, ਪਰਿਵਾਰਾਂ ਨੂੰ ਮਿਲੋ। ਈਵਨ ਕਿ ਕੋਈ ਵੀ ਕਮਿਊਨਿਟੀ ਦੇ ਹੋਵੇ, ਮੁਸਲਮਾਨ ਹੋ, ਸਿੱਖ ਹੋਣ, ਹਿੰਦੂ ਵੀਰ ਭੈਣ ਨੇ, ਉਹਨਾਂ ਦੇ ਵੀ ਮੰਦਿਰ ਨੇ ਇੱਥੇ, ਕ੍ਰਿਸਚਨ ਨੇ, ਉਹਨਾਂ ਦੇ ਵੀ ਚਰਚ ਨੇ ਇੱਥੇ। ਸੋ ਸਾਰਿਆਂ ਨੂੰ ਆ ਕੇ ਜਿਹੜਾ ਉਹ ਆਪਣੇ ਜਿਹੜਾ ਉਹਦਾ ਆਨੰਦ ਮਾਣਨਾ ਚਾਹੀਦਾ। ਸਾਰਿਆਂ ਦੀਆਂ ਸਾਰੀਆਂ ਜਗ੍ਹਾ ਇੱਥੇ ਹੈਗੀਆਂ, ਅਸੀਂ ਇੱਕ ਹਾਂ, ਸਾਂਝੇ ਹਾਂ, ਸਾਨੂੰ ਮੁਹੱਬਤ ਦਾ ਸੁਨੇਹਾ ਦੇਣਾ ਚਾਹੀਦਾ ਹੈ। ਇੱਕ ਹਾਂ ਤੇ ਇੱਕ ਰਹਿਣਾ ਚਾਹੀਦਾ ਹੈ।
ਅੱਛਾ, ਨਹੀਂ ਕਿ ਉੱਥੇ ਇਮੇਜ ਜਿਹੜਾ ਵਾ ਕਿ ਇੱਥੇ ਹਾਲਾਤ ਖਰਾਬ ਹੋਣੇ ਕੀ ਸੂਰਤ ਹਾਲ ਹੈ? ਹਾਂਜੀ, ਮੈਂ ਕੱਲੇ ਇਹ ਨਹੀਂ ਕਰ ਰਹੀ ਕਿ ਚੜ੍ਹਦੇ ਪੰਜਾਬ ਜਾਂ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਹੀ, ਮਤਲਬ ਕਿ ਮੈਂ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਵੀ ਕਹਿ ਰਹੀ ਹਾਂ, ਕਿਉਂਕਿ ਮੀਡੀਆ ਵਾਲੇ ਵੀ ਬਹੁਤਾ ਇਸ ਚੀਜ਼ ਦੇ ਜ਼ਿੰਮੇਵਾਰ ਨੇ। ਸਾਰੇ ਮੀਡੀਆ ਵਾਲੇ ਮਾੜੇ ਨਹੀਂ, ਪਰ ਬਹੁਤ ਇਸ ਚੀਜ਼ ਦੇ ਜ਼ਿੰਮੇਵਾਰ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਗਲਤ ਵੀ ਦਿਖਾਈਆਂ ਜਾਂਦੀਆਂ ਨੇ ਉਧਰ ਉਧਰ। ਸੋ ਚੰਗਾ ਦਿਖਾਓ, ਲੋਕਾਂ ਦਾ ਆਪਸ ਵਿੱਚ ਪਿਆਰ ਮੁਹੱਬਤ ਬਣਿਆ ਰਹੇ। ਖਾਣਾ ਤੇ ਜੋ ਹੈ ਵੈਸੇ ਹੈ ਕੀ ਉੱਥੇ ਅਸਰ ਕੀ ਬਣਿਆ ਹੋਇਆ ਇੱਕ ਓਵਰਆਲ ਕੀ ਉਹ ਸਮਝਦੇ ਕਿ ਕੀ ਹੋਣਾ ਪਾਕਿਸਤਾਨ ਚ ਕਿਵੇਂ ਦਾ ਹੋਏਗਾ? ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਸੇਫਟੀ ਨਹੀਂ ਹੈਗੀ ਇੱਥੇ, ਖਾਸ ਕਰ ਔਰਤਾਂ ਵਾਸਤੇ। ਜੇ ਹੁਣ ਤੁਸੀਂ ਕਹੋ ਕਿ ਅਸੀਂ ਆਪਣੇ ਘਰ ਦੀਆਂ ਧੀਆਂ ਨੂੰ ਮੇਰੇ ਹੁਣ ਤੋਂ ਪਹਿਲਾਂ ਭੇਜਣਾ ਹੋਵੇ ਤੇ ਇੱਕ ਇਮੇਜ ਬਣੀ ਹੋਈ ਹੈ ਕਿ ਸੇਫ ਨਹੀਂ ਹੈਗੀਆਂ ਔਰਤਾਂ ਉੱਥੇ, ਜਾਂ ਪਤਾ ਨਹੀਂ ਉੱਥੇ ਜਾਵਾਂਗੇ ਤੇ ਕੋਈ ਪੁਲਿਸ ਕੇਸ ਹੋ ਜਾਏਗਾ, ਜਾਂ ਉੱਥੇ ਜਾ ਕੇ ਮੁੜ ਕੇ ਆਵਾਂਗੇ ਤੇ ਪਤਾ ਨਹੀਂ ਇੰਡੀਆ 'ਚ ਕੁਛ ਹੋ ਜਾਏਗਾ, ਵਿਦੇਸ਼ਾਂ ਦੀ ਧਰਤੀ ਤੇ ਕੁਛ ਹੋ ਜਾਏਗਾ। ਇਸ ਤਰ੍ਹਾਂ ਕਰਕੇ ਇਹ ਚੀਜ਼ ਜਿਹੜੀ ਉਹ ਬਣੀ ਹੋਈ ਹੈ, ਪਰ ਮੈਨੂੰ ਤਾਂ ਇਹੋ ਜਿਹਾ ਇੱਥੇ ਕੁਛ ਨਜ਼ਰ ਨਹੀਂ ਆਇਆ। ਇਹ ਗੱਲ ਤੁਹਾਡੀ ਸਹੀ ਹੈ। ਇੱਕ ਵਾਰੀ ਨਾ ਕੋਈ 3-4 ਸਾਲ ਪਹਿਲੇ ਦੀ ਗੱਲ ਹੈ, ਇੱਕ ਕਪਲ ਆਇਆ ਹੋਇਆ ਸੀ, ਬਲਾਗਰ ਕਪਲ ਜਿਹੜਾ ਉਧਰੋਂ ਇੰਡੀਆ ਤੋਂ। ਉਹਨਾਂ ਨਾਲ ਗੱਲ ਹੋਈ, ਉਹ ਕਹਿੰਦੇ ਵੈਸੇ ਅਸੀਂ ਕਹਿੰਦੇ ਆ ਕੇ ਬੜੇ ਹੈਰਾਨ ਹੋਏ ਇੱਥੇ ਕਿ ਇੱਥੇ ਅਸੀਂ ਅੱਧੀ ਰਾਤ ਨੂੰ ਵੀ ਫਿਰਦੇ ਹਾਂ ਨਾ ਬਾਹਰ, ਸਾਨੂੰ ਕੁੜੀਆਂ ਨੂੰ ਕੋਈ ਇਸ਼ੂ ਨਹੀਂ ਹੈਗਾ, ਰਾਤ ਨੂੰ 2 ਵਜੇ ਵੀ 3 ਵਜੇ ਵੀ। ਤੇ ਕਹਿੰਦੇ ਅਸੀਂ ਇੰਨਾ ਆਜ਼ਾਦੀ ਦੇ ਨਾਲ ਰਾਤ ਦੇ ਟਾਈਮ ਇੰਡੀਆ 'ਚ ਨਹੀਂ ਫਿਰ ਸਕਦੀਆਂ ਕੁੜੀਆਂ। ਬਿਲਕੁਲ, ਇਹਦੇ ਵਿੱਚ ਕੋਈ ਗੱਲ ਨਹੀਂ, ਇਹਦੇ ਵਿੱਚ ਕੋਈ ਉਹ ਜੋੜ ਇੱਥੇ ਫਿਰ ਮੈਂ ਕੱਲ ਹੀ ਗੱਲ ਕਰਦੀ ਸੀ ਕਿਤੇ ਅਸੀਂ ਗਏ ਹੋਏ ਸੀ, ਤੇ ਇਹ ਗੱਲ ਸੱਚ ਹੈ ਕਿ ਇੰਡੀਆ ਦੇ ਵਿੱਚ ਰਾਤ ਨੂੰ 6-7 ਵਜੇ ਤੋਂ ਬਾਅਦ ਔਰਤਾਂ ਲਈ ਥੋੜੀ ਜਿਹੀ ਪਤਾ ਨਹੀਂ ਕਿਉਂ ਸ਼ੁਰੂ ਹੋ ਗਈ ਹੈ। ਅੱਛੀ ਗੱਲ ਨਹੀਂ ਹੈਗੀ ਜੋ ਮੈਂ ਕਰ ਰਹੀ ਹਾਂ, ਮੈਂ ਕਿਸੇ ਵੀ ਦੇਸ਼ ਦੇ ਜਾਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ, ਪਰ ਜਿਹੜੀ ਗੱਲ ਹੈ ਉਹ ਖੁੱਲ੍ਹ ਕੇ ਦੱਸਣੀ ਚਾਹੀਦੀ ਹੈ। ਸੋ ਮੈਨੂੰ ਲੱਗਦਾ ਕਿ ਅਸੀਂ ਇੱਥੇ ਜ਼ਿਆਦਾ ਸੇਫ ਹਾਂ। ਮਤਲਬ ਕੱਲ ਵੀ ਅਸੀਂ ਰਾਤੀ 11 ਵਜੇ ਬਾਹਰੋਂ ਆਈਆਂ ਦੋਵੇਂ ਭੈਣਾਂ, ਤੇ ਮਤਲਬ ਸੇਫ ਸਾਂ। ਬਿਲਕੁਲ ਇਹ ਇੱਕ ਮਾਮਲਾ ਹੈ ਕਿ ਇੱਥੇ ਕੋਈ ਐਡਾ ਨਹੀਂ ਹੈ। ਕੋਈ ਹੋ ਸਕਦਾ ਛੋਟੇ ਸ਼ਹਿਰਾਂ 'ਚ, ਪਰ ਉਹ ਸਾਡੇ ਛੋਟੇ ਸ਼ਹਿਰਾਂ 'ਚ ਵੈਸੇ ਰਾਤ ਨੂੰ ਛੇਤੀ ਸੌਂ ਜਾਂਦੇ ਬੰਦੇ ਵੀ, ਪਰ ਇਹ ਹੈ ਕਿ ਇੱਥੇ ਹੈ ਨਹੀਂ ਐਸਾ। ਇੱਕ ਹੋਰ ਇੱਥੇ ਮੈਨੂੰ ਬਹੁਤ ਵਧੀਆ ਗੱਲ ਲੱਗੀ ਹੈ ਕਿ ਸਾਡੇ ਨਾ ਉੱਧਰ ਪਤਾ ਨਹੀਂ ਕਿਉਂ, ਮਤਲਬ ਕਿ ਮੈਡਮ ਸਰ ਵਾਲਾ ਬੜਾ ਫੈਸ਼ਨ ਚੱਲ ਪਿਆ, ਪਤਾ ਨਹੀਂ ਅੰਗਰੇਜ਼ ਛੱਡ ਗਏ ਨੇ ਇੱਥੇ। ਮੈਨੂੰ ਮਤਲਬ ਕਿ ਮਹੀਨਾ ਹੋ ਗਿਆ ਇਹਨੂੰ, ਅੱਜ ਤੱਕ ਮੈਨੂੰ ਕਿਸੇ ਵੀ ਵੀਰ ਨੇ ਨਾ ਮੈਡਮ ਨੇ ਆਖਿਆ। ਮੈਨੂੰ ਬੜੀ ਹੀ ਖੁਸ਼ੀ, ਮੈਨੂੰ ਕਿ ਇੰਨੀ ਕਿ ਚੰਗੀ ਗੱਲ ਲੱਗੀ ਹੈ ਨਾ, ਸਭ ਆਪੀ ਬਾਜੀ ਹੈ ਨਾ, ਭੈਣ ਜੀ ਇਹ ਕਹਿੰਦੇ ਨੇ, ਨਾ ਹੀ ਕੋਈ ਨਾਂ ਲੈਂਦਾ ਤੇ ਨਾ ਹੀ ਮੈਨੂੰ ਕਿਸੇ ਨੇ ਮੈਡਮ ਆਖਿਆ। ਸਾਡੇ ਉੱਥੇ ਅਸੀਂ ਵੀਰ ਜੀ ਆਉਂਦੇ ਆ ਤੇ ਅੱਗੇ ਮੈਡਮ ਕਹਿੰਦੇ ਨੇ, ਇਹ ਮੈਨੂੰ ਬਿਲਕੁਲ ਗੱਲ ਅੱਛੀ ਨਹੀਂ ਲੱਗਦੀ। ਇਸੇ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਸੁਨੇਹਾ ਦੇਣਾ ਚਾਹੁੰਦੀ ਹਾਂ, ਕਿਤੇ ਨਾ ਕਿਤੇ ਗੱਲ ਪਹੁੰਚੇਗੀ ਮੇਰੇ ਉੱਧਰ ਦੇ ਵੀਰਾਂ ਕੋਲ ਵੀ ਸਾਡੇ ਜਾਂ ਤਾਂ ਭੈਣਾਂ ਹੁੰਦੀਆਂ ਨੇ, ਜਾਂ ਧੀਆਂ ਹੁੰਦੀਆਂ ਨੇ, ਜਾਂ ਮਾਤਾਵਾਂ ਹੁੰਦੀਆਂ ਨੇ, ਸਾਡੇ ਜਿਹੜੇ ਪੰਜਾਬੀਆਂ ਦੀਆਂ ਮੈਡਮ ਤੇ ਸਰ ਨਹੀਂ ਹੁੰਦੇ। ਬਿਲਕੁਲ ਇਹ ਗੱਲ ਠੀਕ ਹੈ। ਅੱਛਾ, ਦੂਜਾ ਜਦੋਂ ਤੁਸੀਂ ਪਾਕਿਸਤਾਨ ਆਏ ਤੇ ਅੱਗੇ ਆ ਕੇ ਤੁਸੀਂ ਕੀ ਦੇਖਿਆ, ਕੈਸਾ ਲੱਗਿਆ ਤੁਹਾਨੂੰ ਪਾਕਿਸਤਾਨ ਜਦੋਂ ਤੁਸੀਂ ਬਾਹਰ ਨਿਕਲੇ ਹੋ, ਸਫ਼ਰ ਕੀਤਾ, ਅੱਗੇ ਪਿੱਛੇ ਗਏ? ਹਾਂਜੀ, ਜਦੋਂ ਮੈਂ ਪਹਿਲਾਂ 2 ਸਾਲ ਆਏ ਸਾਂ, ਦੇਖੋ ਇੰਟਰੋਡਕਸ਼ਨ ਤਾਂ ਮੇਰੀ ਪਾਕਿਸਤਾਨ ਨਾਲ ਉਦੋਂ ਹੀ ਹੋ ਗਈ ਸੀ ਨਾ। ਬਹੁਤ ਸਾਰੀਆਂ ਚੀਜ਼ਾਂ ਮੈਨੂੰ ਜਿਹੜੀਆਂ ਪਤਾ ਲੱਗ ਗਿਆ ਸੀ ਕਿ ਸੇਫ ਹੈ, ਬਹੁਤ ਵਧੀਆ ਲੋਕੀ ਨੇ, ਬਹੁਤ ਮੁਹੱਬਤ ਦਿੰਦੇ ਨੇ। ਇਵਨ ਕਿ ਬਾਰਡਰ ਦੇ ਉੱਤੇ ਵੀ ਮਤਲਬ ਕਿ ਬੇਸ਼ੱਕ ਉਹਨਾਂ ਕੋਲ ਜਿਹੜੀਆਂ ਗਨ ਫੜੀਆਂ ਹੋਈਆਂ ਨੇ, ਪਰ ਇਸ ਤਰ੍ਹਾਂ ਕੋਈ ਨਹੀਂ ਵੀ ਦਹਿਸ਼ਤ ਵਾਲਾ ਕੋਈ ਮਾਹੌਲ ਨਹੀਂ, ਕੁਛ ਨਹੀਂ। ਉਹ ਵੀ ਇੰਨੇ ਪਿਆਰ ਨਾਲ ਬੋਲਦੇ ਨੇ, ਇੰਨਾ ਸਵਾਗਤ ਕਰਦੇ ਨੇ, ਇੰਨਾ ਸਾਰਾ ਕੁਛ ਕਰਦੇ ਨੇ। ਮਤਲਬ ਬਾਰਡਰ ਕ੍ਰੋਸ ਕਰਦੇ ਹੀ ਆਪਣਾ ਪਾਣੀ ਲੱਗਦਾ ਹੈ। ਇਸ ਤਰ੍ਹਾਂ ਵੀ ਆਰਮੀ ਨੂੰ ਵੇਖ ਕੇ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਦਾ ਹੈਗਾ, ਜਾਂ ਲੋਕਾਂ ਨੂੰ ਵੇਖ ਕੇ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਦਾ। ਪਰ ਆਉਣ ਤੋਂ ਪਹਿਲਾਂ, ਪਿਛਲੀ ਵਾਰੀ ਮੈਂ ਬਾਰਡਰ ਕ੍ਰੋਸ ਕਰਕੇ ਆਈ ਸੀ, ਪਰ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਲੱਗਦਾ ਸੀ ਕਿ ਪਤਾ ਨਹੀਂ ਉਧਰਲੇ ਪਾਸੇ ਕਿਹੋ ਜਿਹਾ ਮਾਹੌਲ ਹੋ ਗਿਆ, ਕਿਵੇਂ ਸਲੂਕ ਕਰਨਗੇ। ਜਿਵੇਂ ਸੁਣਿਆ ਹੈ, ਸੁਣਨ ਦੇ ਮੁਤਾਬਕ ਮਤਲਬ ਕਿ ਇਹ ਕਹਿ ਲਓ ਕਿ ਜ਼ਮੀਨ ਅਸਮਾਨ ਦਾ ਫਰਕ ਹੈ, ਇਸ ਤਰ੍ਹਾਂ ਦਾ ਅਸੀਂ ਸੁਣਿਆ ਹੋਇਆ ਹੈ। ਸੁਣੀਆਂ ਚੀਜ਼ਾਂ, ਕੁਦਰਤ ਇੰਨੀ ਸੋਹਣੀ ਹੈ, ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੁਨੀਆ ਵੇਖਣ ਨੂੰ ਜੀ ਕਰਦਾ ਹੈ ਨਾ। ਤੇ ਜੇ ਰਾਹ ਸੁਖਾਲੇ ਨਾ ਹੋਣ ਤੇ ਔਖੇ ਲੱਗਦੇ ਨੇ। ਤੇ ਇਹ ਸਫ਼ਰ ਜਿਹੜਾ ਹੈ ਬੜਾ ਸੌਖਾ ਹੈ। ਜਿਹੜਾ 6 ਘੰਟੇ ਦਾ ਸਫ਼ਰ ਹੈ, ਮੈਨੂੰ ਲੱਗਦਾ ਪਾਕਿਸਤਾਨ 'ਚ ਮੋਟਰਵੇ ਦਾ 2.5 ਘੰਟੇ 'ਚ ਹੋ ਜਾਂਦਾ ਹੈ ਨਾ। ਤੇ ਬੜੇ ਅੱਛੇ ਰੋਡ ਬਣੇ। ਇਹ ਨਹੀਂ ਕਿ ਮੈਂ ਕੋਈ ਪਾਕਿਸਤਾਨ ਨੂੰ ਕੋਈ ਸੋਹਣਾ ਵਿਖਾਉਣਾ ਚਾਹੁੰਦੀ ਹਾਂ ਜਾਂ ਕਿੱਦਾਂ। ਆਪਾਂ ਕਿਸੇ ਵੀ ਮੁਲਕ 'ਚ ਜਾਂਦੇ ਹਾਂ, ਅਮਰੀਕਾ ਜਾਂਦੇ ਹਾਂ, ਇੰਗਲੈਂਡ ਜਾਂਦੇ ਹਾਂ, ਜਿਸ ਕੰਟਰੀ ਵਿੱਚ ਜਿਹੜੀ ਚੀਜ਼ ਬਣੀ ਸੋਹਣੀ ਹੋਵੇ ਆਪਾਂ ਉਹਦੀ ਤਾਰੀਫ ਕਰਦੇ ਹਾਂ, ਹੈ ਨਾ। ਤੇ ਬਹੁਤ ਅੱਛੇ ਮੋਟਰਵੇ ਬਣੇ ਹੋਏ ਨੇ। ਇਹ ਜਿਹੜੀ ਵੀ ਗਵਰਨਮੈਂਟ ਨੇ ਕੰਮ ਕੀਤਾ ਮੈਨੂੰ ਨਹੀਂ ਪਤਾ, ਪਰ ਬਹੁਤ ਅੱਛਾ ਕੰਮ ਕੀਤਾ। ਤੇ ਅੱਛਾ, ਜਦੋਂ ਤੁਸੀਂ ਉੱਥੇ ਪਹੁੰਚੇ ਸਿਆਲਕੋਟ ਜੀ ਆਪਣੇ ਪਿੰਡ, ਉੱਥੇ ਜਾ ਕੇ ਤੁਸੀਂ ਕੀ ਦੇਖਿਆ, ਕਿੱਧਰ ਗਏ, ਕਿਹਨੂੰ ਮਿਲੇ? ਜਦੋਂ ਮੈਂ ਪਹਿਲੀ ਵਾਰੀ ਸਿਆਲਕੋਟ ਗਈ ਹਾਂ ਤੇ ਪਹਿਲੀ ਗੱਲ ਤੇ ਇਹ ਕਹਿਣ ਨਹੀਂ ਹੈ ਵੀ ਜਦੋਂ ਇੱਥੇ ਪੁੱਛਦੀ ਸਾਂ ਵੀ 2-2.5 ਘੰਟੇ ਦਾ ਰਸਤਾ ਹੈ, ਪਰ ਇਹ ਸਾਰਿਆਂ ਵਾਸਤੇ 2-2.5 ਘੰਟੇ ਦਾ ਹੋਏਗਾ ਜਿਹੜੇ ਨਾਲ ਗਏ ਸਨ ਜਾਂ ਡਰਾਈਵ ਕਰਦੇ ਸਨ। ਪਰ ਮੇਰੇ ਵਾਸਤੇ ਤੇ ਇਹ 38-40 ਸਾਲ ਦਾ ਸਫ਼ਰ ਹੈ, ਹੈ ਨਾ।
ਤੇ ਮੈਨੂੰ ਇਹ ਅਜੇ ਵੀ ਨਹੀਂ ਲੱਗਦਾ ਕਿ 2-2.5 ਘੰਟੇ ਦਾ ਸਫ਼ਰ ਹੈ। ਮੇਰੇ ਵਾਸਤੇ ਇਹ ਸਫ਼ਰ ਐਡਾ ਲੰਮਾ ਸੀ, ਪਰ ਜਦੋਂ ਮੈਂ ਉਤਰੀ ਮੈਨੂੰ ਕੁਛ ਵੀ ਪਤਾ ਨਹੀਂ ਸੀ, ਨਾ ਮੈਂ ਉਹਨਾਂ ਦੀਆਂ ਆਪਣੇ ਘਰ ਦੀਆਂ ਫੋਟੋ, ਨਾ ਪਿੰਡ ਦੀਆਂ ਫੋਟੋ, ਕੁਛ ਨਹੀਂ ਵੇਖਿਆ। ਤੇ ਮੇਰੇ ਲਈ ਇਹ ਵੀ ਕਹਾਂਗੀ ਟਾਈਮ ਥੋੜਾ ਪੈ ਗਿਆ ਜੀ। ਮੈਂ ਹੋਰ ਬਹੁਤ ਚੀਜ਼ਾਂ ਦੇਖਣੀਆਂ ਚਾਹੁੰਦੀ ਸੀ, ਜਿਵੇਂ ਮੈਂ ਵੇਖਣਾ ਚਾਹੁੰਦੀ ਸੀ, ਚਾਹੇ ਉਹ ਪੁਰਾਣਾ ਘਰ ਜਿਹੜੇ ਮੇਰੇ ਦਾਦਾ ਜੀ ਦਾ ਸੀ, ਭਾਵੇਂ ਉੱਥੇ ਮੌਜੂਦ ਨਹੀਂ, ਪਰ ਮੈਂ ਉਹ ਗਲੀ, ਉਸ ਜਗ੍ਹਾ ਫਿਰ ਵੀ ਵੇਖਣਾ ਚਾਹੁੰਦੀ ਸੀ ਕਿ ਉੱਥੇ ਕਿਹੜੇ ਨਵੇਂ ਘਰ ਬਣ ਗਏ ਨੇ। ਤੇ ਪਰ ਟਾਈਮ ਥੋੜਾ ਹੋਣ ਕਰਕੇ ਹਨੇਰਾ ਪੈ ਗਿਆ ਤੇ ਨਹੀਂ ਉਹ ਜਗ੍ਹਾ ਤੇ ਜਾ ਸਕੇ। ਫਿਰ ਦੁਬਾਰਾ ਆਵਾਂਗੀ, ਫਿਰ ਪਿੰਡ ਜਾਵਾਂਗੀ, ਫਿਰ ਦੁਬਾਰਾ ਉਹਨਾਂ ਗਲੀਆਂ 'ਚ ਜਾਵਾਂਗੀ। ਤੇ ਜਦੋਂ ਮੈਂ ਪਹਿਲੀ ਵਾਰੀ ਮਿਲੀ ਸਾਂ ਨਾ, ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਾਰਾ ਪਿੰਡ ਕਿਉਂ ਸੱਦਿਆ ਹੋਇਆ ਹੈ, ਹਨਾ। ਤੇ ਮੈਨੂੰ ਪਤਾ ਲੱਗਿਆ ਕਿ 125 ਪਲੱਸ ਮੇਰੇ ਘਰ ਦੇ ਜੀ ਨੇ। ਅੱਛਾ। ਤੇ ਉਹ ਵੇਖ ਕੇ ਮੇਰਾ ਜੀ ਕਰਦਾ ਹੈ ਕਿ ਮੈਂ ਇੱਥੇ ਹੀ ਰਹਿ ਜਾ। ਹਾਂ, ਕਿਉਂਕਿ ਐਡਾ ਵੱਡਾ ਕੁਲਵਾ, ਐਡਾ ਵੱਡਾ ਪਰਿਵਾਰ ਹੈ। ਉਧਰ ਜੀ ਨੇ ਉਹ ਥੋੜੇ ਰਹਿ ਗਏ ਨੇ, ਪਰਦੇਸਾਂ 'ਚ ਤੁਰ ਗਏ ਨੇ, ਕੋਈ ਆਪਣੀ ਜੌਬ ਤੇ ਤੁਰ ਗਿਆ ਹੈ। ਪਿੰਡ ਦੇ ਵਿੱਚ ਜਿਹੜੇ ਨੇ ਉਧਰ 2-4 ਜੀ ਰਹਿ ਗਏ ਨੇ ਆਪਣੇ, ਤੇ ਇੱਧਰ ਬੜੇ ਜੀ ਨੇ। ਇਹ ਚੀਜ਼ ਮੈਨੂੰ ਬਹੁਤ ਅੱਛੀ ਲੱਗੀ ਔਰ ਇਹ ਚੀਜ਼ ਮੈਨੂੰ ਲੱਗਦਾ ਮੇਰੀ ਖਿੱਚ ਬਣਾ ਕੇ ਰੱਖੀ। ਤੇ ਜਦੋਂ ਆਏ ਤੁਸੀਂ ਮਿਲੇ, ਕਿੱਦਾਂ ਮਿਲੇ? ਮਤਲਬ ਕਿ ਜਦੋਂ ਮੈਂ ਆਈ, ਇੰਨਾ ਉਹਨਾਂ ਨੇ ਚਾਅ ਕੀਤਾ, ਗਲਾਂ 'ਚ ਫੁੱਲਾਂ ਦੇ ਹਾਰ ਪਾਏ, ਵਰਖਾ ਕੀਤੀ, ਹਨਾ। ਤੇ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੀ ਸੀ, ਤੇ ਉਹ ਮੈਨੂੰ ਅੱਗੋਂ ਸਤਿ ਸ੍ਰੀ ਅਕਾਲ ਕਹਿ ਰਹੇ ਸੀ। ਉਹ ਮੈਨੂੰ ਕਹਿ ਰਹੇ ਸਨ ਅਸਲਾਮ ਵਾਲੇਕੁਮ, ਮੈਂ ਉਹਨਾਂ ਨੂੰ ਵਾਲੇਕੁਮ ਸਲਾਮ ਕਹਿ ਰਹੀ ਸੀ। ਤੇ ਮਤਲਬ ਕਿ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿ ਮੈਂ ਪਹਿਲੀ ਵਾਰੀ ਮਿਲੀ ਹਾਂ। ਇਸ ਤਰ੍ਹਾਂ ਕੁੱਟ-ਕੁੱਟ ਕੇ ਜੱਫੀਆਂ ਪਾ ਕੇ ਮਿਲ ਰਹੇ ਸਨ। ਕੋਈ ਫੁੱਫੀ ਆਖ ਰਿਹਾ ਸੀ, ਕੋਈ ਆਪੀ ਆਖ ਰਿਹਾ ਸੀ। ਇੱਕ ਉੱਥੇ ਨਵੇਂ ਬੱਚੇ ਜਨਮ ਲਿਆ, ਮੈਨੂੰ ਉਹ ਕਹਿੰਦੇ ਤੂੰ ਇਹਦੀ ਦਾਦੀ ਵੀ ਹੈ, ਮਤਲਬ ਕਿ ਐਡਾ ਵੱਡਾ ਕੁਲਵਾ ਸੀ। ਮੈਨੂੰ ਬਹੁਤ ਟਾਈਮ ਲੱਗਿਆ ਪਛਾਣ ਕਰਾਉਂਦਿਆਂ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਨਾ ਕਿ ਪਰਿਵਾਰਾਂ 'ਚ ਆਪਸ ਵਿੱਚ ਮੈਰਿਜ ਹੋਣ ਕਰਕੇ ਨਾ ਮੈਂ ਬੜੀ ਕਨਫਿਊਜ਼ ਵੀ ਰਹੀ ਹਾਂ, ਕਿਉਂਕਿ ਇੱਕ ਜੀ ਆਉਂਦਾ ਸੀ, ਉਹ ਕਹਿੰਦੇ ਸੀ ਇਹ ਤੇਰਾ ਮਾਮਾ ਹੈ ਤੇ ਚਾਚਾ ਵੀ ਹੈ। ਤੇ ਮੈਨੂੰ ਇਹ ਚੀਜ਼ ਬੜੀ ਕਨਫਿਊਜ਼ਨ ਲੱਗਦੀ ਸੀ, ਸਮਝ ਨਹੀਂ ਸੀ ਆਉਂਦੀ। ਪਰ ਹੁਣ ਮੈਂ ਫਿਰ ਉਹਨਾਂ ਨੂੰ ਕਿਹਾ ਮੈਨੂੰ ਆਪਣੇ ਪਰਿਵਾਰਾਂ ਦੀ ਇਕੱਲੇ ਦਾ ਦੱਸੋ, ਫੋਟੋ ਦੱਸੋ, ਇਹ ਕੌਣ ਹੈ। ਮਤਲਬ ਕਿ ਇੰਨਾ ਭਤੀਜੀਆਂ ਪਿਆਰ ਕਰਦੀਆਂ ਨੇ ਨਾ, ਆਉਂਦੀਆਂ ਫੁੱਫੀ ਨਾ ਜਾਵੋ, ਹਨਾ। ਮਤਲਬ ਕਿ ਫੋਨ ਕਰ, ਹੁਣ ਵੀ ਮੈਂ ਚਾਚਾ ਜੀ ਨੂੰ ਫੋਨ ਕਰਦੀ ਹਾਂ, ਫੋਨ ਤੇ ਰੋਣ ਲੱਗ ਪੈਂਦੇ ਨੇ, ਹਨਾ। ਬਸ ਉਹਨਾਂ ਦੀ ਇੱਕੋ ਹੀ ਗੱਲ ਜਿਹੜੀ ਹੈ ਨਾ ਮੈਨੂੰ ਯਾਦ ਹੈ ਕਿ ਮੈਨੂੰ ਪੁੱਤਰਾ ਵੀਜ਼ਾ ਲੱਭ ਜਾਣਾ ਤੇ ਮੈਂ ਕਿਸੇ ਨੂੰ ਵੀ ਨਾ ਲਾਵਾਂ, ਮੈਂ ਉੱਧਰ ਤੁਰ ਜਾ। ਹੁਣ ਉਹਨਾਂ ਦੀ ਉਮਰ ਬੜੀ ਵਡੇਰੀ ਹੋ ਗਈ ਹੈ, ਪਤਾ ਨਹੀਂ 2-4 ਸਾਲ ਕਿੰਨੇ ਸਾਲ ਹੈ ਨੇ, ਰੱਬ ਉਹਨਾਂ ਦੀ ਲੰਮੀ ਉਮਰ ਕਰੇ। ਪਰ ਮੈਂ ਚਾਹੁੰਦੀ ਉਹਨਾਂ ਨੂੰ ਵੀਜ਼ਾ ਮਿਲੇ ਤੇ ਮੈਂ ਉਹਨਾਂ ਨੂੰ ਉੱਧਰ ਲੈ ਕੇ ਜਾਵਾਂ। ਉੱਧਰ ਮੇਰੇ ਤਾਇਆ ਜੀ ਰਹਿ ਗਏ ਨੇ, ਤਾਈ ਜੀ ਪੂਰੇ ਹੋ ਗਏ ਨੇ, ਮੇਰੇ ਅੱਬੂ ਅਨੋਖ ਸਿੰਘ ਉਹ ਵੀ ਪੂਰੇ ਹੋ ਗਏ ਨੇ, ਤੇ ਮੇਰੇ ਮੰਮੀ ਰਹਿ ਗਏ ਨੇ। 2 ਮੇਨ ਜੀ ਜਿਹੜੇ ਘਰ ਦੇ ਰਹਿ ਗਏ ਨੇ। ਮੈਂ ਚਾਹੁੰਦੀ ਹਾਂ ਉਹਨਾਂ ਨੂੰ ਵੀਜ਼ਾ ਮਿਲ ਜਾਏ ਤੇ ਮੈਂ ਉਹਨਾਂ ਨੂੰ ਇੱਧਰ ਲੈ ਕੇ ਆਵਾਂ ਤੇ ਇਹਨਾਂ ਨੂੰ ਉੱਧਰ ਲੈ ਕੇ ਆਵਾਂ, ਦੋਨੇ ਪਰਿਵਾਰਾਂ ਨੂੰ ਜਿਹੜਾ ਉਹਨਾਂ ਦਾ ਮੇਲ ਕਰਾਵਾਂ। ਇਹ ਬੜੀ ਇੱਕ ਅਹਿਮ ਗੱਲ ਆ ਕਿ ਇੱਧਰ ਲਿਆਂ ਦਾ ਉੱਧਰ ਜਾਣਾ, ਉੱਧਰ ਲਿਆਂ ਦਾ ਤੇ ਇੱਧਰ ਆਉਣਾ ਮੇਰੇ ਕੋਲ ਫਿਰ ਵੀ ਸੌਖਾ ਵਾ, ਉਹ ਆ ਹੀ ਜਾਣਗੇ। ਇੱਧਰੋਂ ਉੱਧਰ ਜਾਣਾ ਬੜਾ ਔਖਾ ਕੰਮ ਆ। ਤੇ ਅੱਛਾ, ਤੇ ਤੁਸੀਂ ਉੱਥੇ ਹੋਰ ਕਿਹੜੇ ਥਾਂ 'ਚ ਗਏ? ਕੋਈ ਪੁਰਾਣਾ ਸ਼ਹਿਰ ਜਿਹੜੀ ਸੀ ਤੁਸੀਂ ਦੇਖਣੀ ਸੀ? ਹਾਂਜੀ, ਉੱਥੇ ਮੇਰੇ ਤਾਇਆ ਜੀ ਨੇ ਮੈਨੂੰ ਦੱਸਿਆ ਸੀ, ਜਦੋਂ ਮੈਂ ਉਹਨਾਂ ਨੂੰ ਪੁੱਛਦੀ ਸੀ ਕਿ ਮੈਨੂੰ ਪਿੰਡ ਦੀਆਂ ਨਿਸ਼ਾਨੀਆਂ ਦੱਸੋ, ਮੈਨੂੰ ਪਤਾ ਨਹੀਂ ਸੀ ਨਾ ਇੱਥੇ ਇੰਨੇ ਜੀ ਨੇ, ਉਹ ਮੇਰਾ ਇੰਨਾ ਵਾਰਮ ਵੈਲਕਮ ਕਰਨਗੇ, ਮੈਨੂੰ ਸਾਰਾ ਕੁਝ ਦੱਸਣਗੇ। ਐ ਮੈਨੂੰ ਇਹ ਸੀ ਕਿ ਮੈਂ ਜਾ ਕੇ ਪਛਾਣ ਕੇ ਪਿੰਡ ਲੱਭਾਂਗੀ, ਕਿੱਦਾਂ ਘਰ ਕਿਵੇਂ ਲੱਭਾਂਗੀ, ਕੀ ਹੋਏਗਾ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਡੇਰੇ ਤੇ ਖੂਹ ਤੇ ਉੱਥੇ ਇੱਕ ਬੋਹੜ ਹੈ, ਇੱਕ ਟਾਹਲੀ ਹੈ, ਤੇ ਇੱਕ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਇੱਕ ਡੇਰਾ ਹੈ, ਉਹ ਕੋਈ ਜਗ੍ਹਾ ਹੈ ਜਿਹਨੂੰ ਉਹ ਮੰਨਦੇ ਹੋਣਗੇ, ਪੁਰਾਣੀ ਮੰਨਤ ਫਕੀਰਾਂ ਦੀ ਕੋਈ ਜਗ੍ਹਾ ਹੈ। ਤੇ ਮੈਂ ਉੱਥੇ ਗਈ ਤੇ ਮੈਂ ਉਹਨਾਂ ਨੂੰ ਵੇਖਿਆ ਤੇ ਉਹ ਪਿੱਪਲ ਉਸ ਤਰ੍ਹਾਂ ਹੀ ਹੈ, ਪੁਰਾਣਾ ਪਿੱਪਲ। ਟਾਹਲੀ ਤਾਂ ਨਹੀਂ ਹੈਗੀ, ਉਹ ਪਿੱਪਲ ਵੀ ਉਸ ਤਰ੍ਹਾਂ ਹੀ ਹੈ ਤੇ ਉਹ ਜਗ੍ਹਾ ਵੀ ਉਸ ਤਰ੍ਹਾਂ ਹੀ ਹੈ। ਉਦੋਂ ਕੱਚੀ ਹੁੰਦੀ ਸੀ। ਮੇਰੇ ਤਾਇਆ ਜੀ ਦੱਸਦੇ ਹੁੰਦੇ ਸਾਂ ਵੀ ਅਸੀਂ ਉੱਥੇ ਢੱਗੇ ਲੈ ਕੇ ਹਲ ਵਾਹੁਣ ਜਾਂਦੇ ਹੁੰਦੇ ਸਾਂ, ਤੇ ਉਹ ਜਗ੍ਹਾ ਵੀ ਏਦਾਂ ਹੀ, ਹੁਣ ਜਗ੍ਹਾ ਉਹ ਪੱਕੀ ਕੀਤੀ ਹੈ ਪਰ ਜਗ੍ਹਾ ਉਸੇ ਹੀ ਜਗ੍ਹਾ ਤੇ। ਹਾਂਜੀ, ਤੇ ਮੈਂ ਵੀ ਉੱਥੇ ਗਈ, ਦੁਆ ਕੀਤੀ, ਹਨਾ। ਇਹ ਦੁਆ ਕੀਤੀ ਕਿ ਜਿਹੜੇ ਵੀ ਫਕੀਰ ਹੈਗੇ ਹੋ ਤੁਸੀਂ ਮਿਹਰ ਕਰੋ, ਇਹ ਦੋਵਾਂ ਪਰਿਵਾਰਾਂ ਦਾ ਮੇਲ ਹੋਵੇ। ਇਹ ਤਾਂ ਬੜੀ ਇੱਕ ਅਹਿਮ ਗੱਲ ਆ ਜਿਹੜੀ ਤੁਸੀਂ ਇਹਨੇ ਉੱਥੇ ਜਾ ਕੇ ਤੁਸੀਂ ਆਪਣੀਆਂ ਨਿਸ਼ਾਨੀਆਂ ਵੀ ਲੱਭ ਲਈਆਂ। ਇੱਥੋਂ ਉਧਰ ਤੁਸੀਂ ਕਿੱਥੇ ਜਾ ਕੇ ਸੈਟਲ ਹੋਏ ਸੀ? ਜਲੰਧਰ। ਇੱਥੇ ਸਾਨੂੰ ਜਿਹੜੇ ਜਲੰਧਰ ਦੇ ਵਿੱਚ ਜਿਹੜੀ ਜ਼ਮੀਨ ਪਈ ਹੈ। ਕਿਹੜਾ ਥਾਂ ਸੀ ਜਲੰਧਰ ਦਾ? ਜਲੰਧਰ ਦੇ ਵਿੱਚ ਜਿਹੜਾ ਕਰਤਾਰਪੁਰ ਦੇ ਲਾਗੇ ਦਾ ਏਰੀਆ ਹੈ। ਹਾਂਜੀ, ਤੇ ਦੇਖ ਲਓ ਨਾ, ਇੱਧਰ ਲਿਆਂ ਨੂੰ ਉੱਧਰ ਪਈਆਂ, ਉੱਧਰ ਲਿਆਂ ਨੂੰ ਇੱਧਰ ਆਉਣਾ ਪਿਆ। ਸਾਡਾ ਆਪਣਾ ਜਲੰਧਰ ਸੀ, ਹਾਂਜੀ, ਫਲੋਰ ਸੀ ਤਹਿਸੀਲ ਸੀ। ਓਕੇ, ਬਾਦਲ ਖਾਨ ਸਾਡਾ ਪਿੰਡ ਸੀ। ਵਾਹ ਵਾਹ ਵਾਹ। ਤੇ ਸਾਡੇ ਬਜ਼ੁਰਗਾਂ ਨੂੰ ਵੀ ਉੱਥੇ ਜਾਣਾ ਨਸੀਬ ਨਹੀਂ ਹੋਇਆ।
ਕੋਈ ਵੀ ਨਹੀਂ ਗਿਆ ਉਹਨਾਂ ਚ ਜਾ ਹੀ ਨਹੀਂ ਸਕੇ। ਜਾ ਹੀ ਨਹੀਂ ਸਕੇ। ਮੇਰਾ ਆਪਣਾ ਵੀਜ਼ਾ ਕਈ ਵਾਰੀ ਰਿਫਿਊਜ਼ ਹੋ ਚੁੱਕਿਆ ਸੀ, ਆਪ ਬੜੀ ਟਰਾਈ ਕੀਤੀ ਤੇ ਬੜਾ ਵੈਸੇ ਚੰਗਾ ਲੱਗਾ ਤੁਹਾਡੇ ਨਾਲ ਗੱਲ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹ ਰਸਤੇ ਖੋਲੇ ਜਾਣ, ਕਿਉਂਕਿ ਆਪਣੇ ਭੈਣ ਭਰਾਵਾਂ ਨੂੰ ਵਿਛੋੜਨਾ ਇਹ ਵੀ ਕਿਸੇ ਪਾਪ ਤੋਂ ਘੱਟ ਨਹੀਂ ਹੈਗਾ, ਘੱਟ ਨਹੀਂ ਹੈ ਹੈਨਾ। ਬਿਲਕੁਲ ਇਹ ਤੇ ਗੱਲ ਇਹ ਇੱਕ ਬਹੁਤ ਚੰਗੀ ਗੱਲ ਹੈ, ਖੁੱਲੇ ਰਸਤੇ ਖੁੱਲਣੇ ਚਾਹੀਦੇ ਨੇ ਖੁੱਲ੍ਹਣੇ ਚਾਹੀਦੇ। ਤੇ ਉਧਰ ਹੀ ਮਿਲਾਪ ਹੋਣਾ ਚਾਹੀਦਾ। ਅਸੀਂ ਕਹਿੰਦੇ ਹੁੰਦੇ ਆ ਵੀ ਸ਼ਾਹ ਵਾਲਾ ਉਧਰ ਦਾ ਦੁਪਹਿਰਾ ਇੱਧਰ ਹੋਣਾ ਚਾਹੀਦਾ। ਏਦਾਂ ਹੀ ਹੋਣਾ ਚਾਹੀਦਾ, ਬਿਲਕੁਲ ਜੀ। ਤੇ ਅਸੀਂ ਯਕੀਨਨ ਇੰਤਜ਼ਾਰ ਕਰਾਂਗੇ ਕਿ ਤੁਹਾਡੇ ਚਾਚਾ ਜੀ ਤੇ ਤਾਇਆ ਜੀ ਨੂੰ ਵੀ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਆਉਣ ਦਾ ਮੌਕਾ ਮਿਲੇਗਾ। ਤੇ ਇਦਾਂ ਦੀਆਂ ਹੋਰ ਬਹੁਤ ਕਹਾਣੀਆਂ ਜਿਹੜੀਆਂ ਸਾਡੇ ਇੱਥੇ ਖਿਲਰੀਆਂ ਹੋਣੀਆਂ ਵੰਡ ਦੇ ਨਾਲ ਜਿਹੜੀਆਂ ਮੁਨਸਲਿਕ ਆ। ਤੇ ਬਹਰਹਾਲ ਵੰਡ ਇੱਕ ਐਸਾ ਜ਼ਖਮ ਹੈ ਜਿਹੜਾ ਹਾਲੇ ਤੱਕ ਭਰ ਨਹੀਂ ਸਕਿਆ।